ਇੱਥੇ ਕਈਆਂ ਨੂੰ ਮਾਣ ਵਫਾਵਾਂ ਦਾ ਤੇ ਕਈਆਂ ਨੂੰ ਮਾਣ ਅਦਾਵਾਂ ਦਾ। ਅਸੀਂ ਪੀਲੇ ਪੱਤੇ ਦਰਖਤਾਂ ਦੇ, ਸਾਨੂੰ ਰਹਿੰਦਾ ਖੋਫ ਹਵਾਵਾਂ ਦਾ। ਲੁਕ ਲੁਕ ਕੇ ਜੀਣਾ ਤੇ ਮਰਨਾ ਕੀ, ਇੰਜ ਹੋਣਾ ਕੀ ਤੇ ਕਰਨਾ ਕੀ। ਜਦੋਂ ਇਸ਼ਕ ਸਮੁੰਦਰੇ ਕੁੱਦ ਜਾਂਦਾ, ਫਿਰ ਡੁੱਬਣਾ ਕੀ ਤੇ ਤਰਨਾ ਕੀ। ਪੱਥਰ ਜ਼ਿਹਨ ਗੁਲਾਬ ਨਹੀਂ ਹੁੰਦੇ, ਕੋਰੇ ਕਾਗਜ਼ ਕਿਤਾਬ ਨਹੀਂ ਹੁੰਦੇ। ਜੇ ਕਰ ਲਈਏ ਯਾਰੀ ਬੁੱਲਿਆ, ਫਿਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ। अस्सलाम वालेकुम, मैं मुदस्सिर इंजरा, तुसी वेख रहे YouTube चैनल पंजाबी मुंडा। ते अज दी जिहड़ी नवीं वीडियो स्टार्ट करने आ बिना टाइम जाया किते चलने वीडियो की तरफ। उस तो पहले तुसी मेरे चैनल नूं सबसक्राइब कर लो, फिर अस करने वीडियो। तो दोस्तों, कोई भी जुबान है वो जिन्नी ज्यादा पुरानी हुंदी है, ओहदा लिटरेचर, ओहदी ग्रामर और ओहदियां सारियां चीज़ां उन्नी ज्यादा स्ट्रोंग ਹੁੰਦੀਆਂ ਨੇ। ਤੇ ਪੰਜਾਬੀ ਜ਼ੁਬਾਨ ਕਿੰਨੀ ਪੁਰਾਣੀ ਹੈ ਤੇ ਵੇਖਣ ਨੂੰ ਬੜਾ ਆਸਾਨ ਜਿਹਾ ਸਵਾਲ ਲੱਗਦਾ ਹੈ ਕਿ ਜਦੋਂ ਪੁੱਛਿਆ ਜਾਵੇ ਕਿ ਇੰਡੀਆ ਤੇ ਪਾਕਿਸਤਾਨ ਕਦੋਂ ਆਜ਼ਾਦ ਹੋਏ ਸਨ ਤੇ ਉਹ ਸਾਰੇ ਕਹਿਣਗੇ ਕਿ 1947 ਚ ਆਜ਼ਾਦ ਹੋਏ ਸਨ। ਲੇਕਿਨ ਪੰਜਾਬੀ ਜ਼ੁਬਾਨ ਕਿੰਨੀ ਪੁਰਾਣੀ ਹੈ, ਇਹ ਸਵਾਲ ਹੈ। ਸਵਾਲ ਦਾ ਜਵਾਬ ਐਡਾ ਸੌਖਾ ਨਹੀਂ। ਇਹਦੇ ਵਾਸਤੇ ਜਦੋਂ ਅਸੀਂ ਰਿਸਰਚ ਕਰਨੇ ਆ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪੰਜਾਬੀ ਜ਼ੁਬਾਨ ਦੀ ਸ਼ੁਰੂਆਤ ਜਾਂ ਰੀਜਨ ਬਾਰੇ बहुत ही घट ये सर्चा ਹੁੰਦੀਆਂ ਨੇ। और इसी तरह पंजाबी जुबान के मुताबिक मुख्तलिफ किस्म के रिवायात और डिफरेंसेस साडे कोल पाए जाते हैं, जिन्हां च असीं वेख सकते हैं कि मुख्तलिफ दौरां विच पंजाबी दी जुबान नूं आखिया गया। ते दोस्तों, किसी भी जुबान के ओरिजिन के बारे च जानना और एक किस किस तरह साडे तक पहुंची है, ये जानना बहुत जरूरी है कि अजकल जेरे गलत फहमियां और मुकालते जेरे अजकल पाए जाते हैं वो पंजाबी दी जुबान च क्यों पाए जाते ते उन्हां दी कोई ना कोई बैकग्राउंड हिस्टरी मौजूद है। ते तुहानूं इवें नहीं लगदा कि वो मुकालते पाकिस्तान और इंडिया बनन ते बाद जेरे मौजूद होए। ते जिवें कि एक मुकालता पाया जाता है कि पंजाबी जुबान जेरी है वो फाउल लैंग्वेज या बदतमीज जुबान है। इसी तरह एक और मुकालता पाया जाता है कि पंजाबी जुबान की जी मिक्सिंग जी है पाकिस्तान ते इंडिया बनन तो बाद जी आजाद हुई। तो इसी तरह एक और मुकालता पाया जाता है कि पंजाबी जुबान की जी मिक्सिंग है वो पाकिस्तान ते इंडिया बनन तो बाद जी स्टार्ट हुई। एक और मुकालता बड़ा कॉमन है जेह्ड़ा कि साडे कल्चर च ज्यादा कॉमन है कि यह जी पंजाबी जुबान है ये सिखा की जुबान है ते मुसलमानों की जुबान उर्दू ते हिंदुओं की जुबान हिंदी है। ते यह सारे मुकालते ऐसे ने जिन्हां ते मैं लैदा सारे ते वीडियो बनावांगा। ते अज दी वीडियो विच मैं ਤੁਹਾਨੂੰ ਦੱਸਾਂਗਾ ਕਿ ਪੰਜਾਬੀ ਜ਼ੁਬਾਨ ਐਕਚੁਅਲੀ ਸ਼ੁਰੂ ਕਿੱਥੋਂ ਹੋਈ ਸੀ ਤੇ ਇਹ ਸਭ ਜਾਣਨ ਲਈ ਇਸ ਜਾਣੇ ਵੀਡੀਓ ਦੀ ਤਰਫ। ਦੋਸਤੋ, ਪੰਜਾਬੀ ਦੀ ਜ਼ੁਬਾਨ ਪਰ ਇਹ ਮੁxtਲਿਫ ਕਿਸਮ ਦੇ ਰੈਫਰੈਂਸਸ ਸਾਡੇ ਕੋਲ ਮੌਜੂਦ ਹਨ, ਮੁxtਲਿਫ ਸਦੀਆਂ ਵਿੱਚ ਪੰਜਾਬੀ ਨੂੰ ਕੋਡ ਕਰਦੇ ਹੋਏ। ਕਿਉਂਕਿ ਇੱਕ ਐਕੈਡੈਮਿਕਲੀ ਇੱਕ ਟੌਪਿਕ ਹੈ, ਐਡਾ ਜ਼ਿਆਦਾ ਐਕਸਪਲੋਰਡ ਨਹੀਂ, ਜਿਹਦੇ ਉੱਤੇ ਇੰਨੀ ਜ਼ਿਆਦਾ ਰਿਸਰਚ ਨਹੀਂ ਕੀਤੀ ਗਈ, ਇਸ ਲਈ ਸਾਨੂੰ ਪੰਜਾਬੀ ਦੀ ਜ਼ੁਬਾਨ ਦੇ ਬਾਰੇ ਇੰਨੀ ਇਨਫੋਰਮੇਸ਼ਨ ਨਹੀਂ ਹੈਗੀ। ਲੇਕਿਨ ਜਿਹੜਾ ਸਭ ਤੋਂ ਜ਼ਿਆਦਾ ਯੂਨੀਵਰਸਲੀ ਐਕਸੈਪਟੇਡ ਰੈਫਰੈਂਸ ਮੰਨਿਆ ਜਾਂਦਾ ਹੈ, ਜਿਹਦੇ ਚ ਪੰਜਾਬੀ ਜ਼ੁਬਾਨ 7ਵੀਂ ਸਦੀ ਯਾਨੀ ਕਿ 700 ਦੇ ਵਿੱਚ ਪ੍ਰਾਕ੍ਰਿਤ ਜ਼ੁਬਾਨ ਤੋਂ ਬਣਨਾ ਸ਼ੁਰੂ ਹੋਈ। 10ਵੀਂ ਸਦੀ ਚ ਜਾ ਕੇ ਪੰਜਾਬੀ ਜ਼ੁਬਾਨ ਇੱਕ ਮੈਚੁਰਡ ਜ਼ੁਬਾਨ ਬਣ ਗਈ ਤੇ ਪੰਜਾਬੀ ਜ਼ੁਬਾਨ ਨੂੰ ਬੋਲਣ ਵਾਲੇ ਆਮ ਲੋਕ ਸੀ ਤੇ ਹੁਕਮਰਾਨ ਤਬਕਾ ਯਾਨੀ ਕਿ ਉਰਦੂ, ਹਿੰਦੀ ਤੇ ਫਾਰਸੀ ਬੋਲਦਾ। ਤੇ ਇਸੇ ਤਰ੍ਹਾਂ 10ਵੀਂ ਸਦੀ ਤੋਂ ਬਾਅਦ ਪੰਜਾਬੀ ਵਿੱਚ ਮਜ਼ੀਦ ਤਰੱਕੀ ਆਣਾ ਸ਼ੁਰੂ ਹੋਈ, ਜਿਹਦੇ ਵਿੱਚ ਲਿਟਰੇਚਰ ਸਟੈਪ ਆਉਣਾ ਸ਼ੁਰੂ ਹੋਇਆ। ਤੇ ਜਦੋਂ ਵੀ ਕਿਸੇ ਜ਼ੁਬਾਨ ਦੇ ਵਿੱਚ ਲਿਟਰੇਚਰ ਸਟੈਪ ਸ਼ੁਰੂ ਹੁੰਦਾ ਹੈ ਤੇ ਉਹ ਜ਼ੁਬਾਨ ਯਾਨੀ ਬੋਲੀ ਯਾਨੀ ਜ਼ੁਬਾਨ ਉਹ ਜ਼ਿਆਦਾ ਡਿਵੈਲਪ ਹੋ ਜਾਂਦੀ ਹੈ, ਉਹ ਜ਼ਿਆਦਾ ਤਰੱਕੀ ਕਰ ਜਾਂਦੀ। ਤੇ ਪੰਜਾਬੀ ਜ਼ੁਬਾਨ 'ਚ ਸਭ ਨਾਲ ਪੁਰਾਣਾ ਲਿਟਰੇਚਰ ਯਾਨੀ ਬਾਬਾ ਫਰੀਦ ਦੀ ਸ਼ਾਇਰੀ 'ਚ ਮਿਲਦਾ। ਜਿਵੇਂ ਕਿ ਤੁਹਾਨੂੰ ਮੈਂ ਪਹਿਲੋਂ ਸ਼ੇਰ ਜਿਹੜੇ ਪੜ੍ਹ ਕੇ ਸੁਣਾ ਦਿੱਤੇ ਸਨ, ਅੱਜ ਜਿਹੜੇ ਸ਼ੇਰ ਹੈਗੇ ਸਨ ਇਹ ਬਾਬਾ ਫਰੀਦ ਦੇ ਸਨ ਤੇ ਹਜੇ ਤੱਕ ਸਾਡੇ ਕੋਲ ਲਿਟਰੇਚਰ ਫਾਰਮ 'ਚ ਹਜੇ ਤੱਕ ਪਹੁੰਚਿਆ ਹੈ ਤੇ ਅਸੀਂ ਉਹ ਸਾਰੇ ਪੜ੍ਹਨੇ ਵੀ ਆ। ਤੇ ਮੁxtਲਿਫ ਕਿਸਮ ਦੇ ਲੈਟਰ ਜਾਂ ਮੁxtਲਿਫ ਕਿਸਮ ਦੇ ਡਾਇਰੈਕਟਰ ਜਿਹੜੇ ਨੇ ਉਹ ਇਹਦੇ ਵਿੱਚ ਦਿੱਤੇ ਜਾਂਦੇ ਨੇ। ਉਹ ਇਸ ਗੱਲ ਨੂੰ ਸਾਬਤ ਕਰਦੇ ਨੇ ਕਿ ਪੰਜਾਬੀ ਜਿਹੜੀ 12ਵੀਂ ਸਦੀ ਤੋਂ ਪਹਿਲੇ ਹੀ ਮੌਜੂਦ ਹੈਗੀ ਸੀ। ਔਰ ਇਹ ਜਿਹੜੀ ਪੰਜਾਬੀ ਜ਼ੁਬਾਨ ਹੈ ਇੱਕ ਦਿਨ 'ਚ ਪੰਜਾਬੀ ਜ਼ੁਬਾਨ ਨਹੀਂ ਬਣਦੀ, ਇਹਨੂੰ ਕਾਫੀ ਸਾਰੀਆਂ ਸਦੀਆਂ ਲੱਗ ਜਾਂਦੀਆਂ ਤੇ ਜਿਹੜਾ ਵੀ ਕੰਮ ਹੈ ਇਹ ਹੌਲੀ ਹੌਲੀ ਉੱਤੇ ਜਾਂਦਾ, ਯਕਦਮ ਜਿਹੜਾ ਇੱਕ ਦਿਨ 'ਚ ਕੰਮ ਉੱਤੇ ਨਹੀਂ ਜਾਂਦਾ। ਬੰਦਾ ਲੱਗਾ ਹੋਵੇ ਤੇ ਆਸਤਾ ਸਟੈਪ ਬਾਈ ਸਟੈਪ ਉੱਤੇ ਜਾਂਦਾ। ਇੰਜ ਪੰਜਾਬੀ ਜ਼ੁਬਾਨ ਸਟੈਪ ਬਾਈ ਸਟੈਪ ਉੱਤੇ ਗਈ ਤੇ ਪਰ ਹੁਣ ਜਿਹੜੀ ਹੈ ਨਾ ਇਹ ਥੱਲੇ ਆਂਦੀ ਹੈ ਕਿਉਂਕਿ ਜਿਹੜੀ ਆਵਾਮ ਇਹਨੂੰ ਡਿਵੈਲਪ ਨਹੀਂ ਕਰਦੀ। ਕਹਿੰਦੇ ਇਹ ਇੱਕ ਬਹੁਤ ਹੀ ਬਦਤਮੀਜ਼ ਜ਼ੁਬਾਨ ਸਮਝੀ ਜਾਂਦੀ ਹੈ। ਉਰਦੂ ਵਿੱਚ ਜਿਹੜੇ ਗੱਲ ਕਰਦੇ ਨੇ ਉਹਨੂੰ ਬੜੇ ਹੀ ਮੁਖਲਿਸ ਆਦਮੀ ਸਮਝਿਆ ਜਾਂਦਾ। ਜਿਹੜੇ ਪੰਜਾਬੀ 'ਚ ਗੱਲ ਕਰਦੇ ਨੇ ਉਹਨਾਂ ਨੂੰ ਬਹੁਤ ਹੀ ਕਹਿੰਦੇ ਨੇ ਇਹ ਬਹੁਤ ਹੀ ਅਨਪੜ੍ਹ ਜਾਹਿਲ ਬੰਦੇ ਨੇ। ਤੇ ਅਸੀਂ ਘੱਟੋ ਘੱਟ ਇਹ ਕਹਿ ਸਕਨੇ ਆ ਕਿ ਪੰਜਾਬੀ 1000 ਨਹੀਂ ਬਲਕਿ 11000 ਸਾਲ ਪੁਰਾਣੀ ਹੈ। ਪੰਜਾਬੀ ਦੇ ਰੀਜ਼ਨ ਜਾਂ ਸਟਾਰਟ ਦੇ ਬਾਰੇ ਇੱਕ ਇੰਤਹਾਈ ਸਵਾਲ ਕਿ ਹਾਈ ਇੰਟਰਸਟਿੰਗ ਰੈਫਰੈਂਸ ਮੌਜੂਦ, ਜਿਹਦੇ ਮੁਤਾਬਕ ਪੰਜਾਬੀ 5500 ਸਾਲ ਪੁਰਾਣੀ ਹੈ। ਤੇ ਡਾਕਟਰ ਲਜਪਾਲ ਸਿਆਲ ਦੀ ਇੱਕ ਕਿਤਾਬ ਹੈ ਜਿਹਦਾ ਟਾਈਟਲ ਹੈ ਪੰਜਾਬੀ 500 years old।
ਤੇ ਉਹਨਾਂ ਦਾ ਇਹ ਕਲੇਮ ਹੈ ਕਿ ਪੰਜਾਬੀ 5500 ਸਾਲ ਪੁਰਾਣੇ। ਤੇ ਉਹਨਾਂ ਦਾ ਕਲੇਮ ਇਸ ਗੱਲ ਤੇ ਵੇ ਕਿ ਪੰਜਾਬ ਦੇ ਜ਼ਿਲ੍ਹੇ ਮਿੰਟ ਕੋਮਰੀ ਤੇ ਜਿਹੜਾ ਕਿ ਗ੍ਰੇਟਰ ਪੰਜਾਬ ਦੀ ਇੱਕ ਵੱਡੀ ਡਿਵੀਜ਼ਨ ਹੁੰਦਾ ਸੀ ਤੇ ਉਹਦੇ ਵਿੱਚ ਇੱਕ ਛੋਟਾ ਜਿਹਾ ਇਲਾਕਾ ਹਰੱਪਾ ਮੌਜੂਦ ਹੈ। ਤੇ ਜਿਹੜੇ ਹਰੱਪਾ ਜ਼ਮੀਨ ਦੇ ਸਾਨੂੰ ਅਸਾਰ ਮਿਲੇ ਨੇ ਉਹ ਫੋਰਸਲ ਮਿਲੇ ਨੇ ਤੇ ਉਹਨਾਂ ਅਸਾਰ ਦੇ ਵਿੱਚ ਸਾਨੂੰ ਰੀਡਨ ਸਕ੍ਰਿਪਟ ਮਿਲੇ ਨੇ ਤੇ ਜਿਹਦੇ 'ਚ ਅਸੀਂ ਜ਼ੁਬਾਨ ਲਿਖਨੇ ਆ ਜਿਹੜੀ ਵੀ ਸ਼ਾਹਮੁਖੀ ਤੇ ਗੁਰਮੁਖੀ ਤੇ ਜਿਵੇਂ ਆਪਾਂ ਅੰਗਰੇਜ਼ੀ ਲਿਖਨੇ ਆ ਉਵੇਂ ਦੇ ਸਕ੍ਰਿਪਟ ਮਿਲੇ ਨੇ। ਤੇ ਉਹ ਸਕ੍ਰਿਪਟ ਹਜੇ ਤੱਕ ਡੀਕੋਡ ਨਹੀਂ ਹੋ ਸਕੇ। ਅਗਰ ਉਹ ਸਕ੍ਰਿਪਟ ਡੀਕੋਡ ਹੋ ਜਾਂਦੇ ਤੇ ਸਾਨੂੰ ਇਹ ਇਨਫੋਰਮੇਸ਼ਨ ਮਿਲ ਜਾਂਦੀ ਕਿ ਉਹ ਲੋਕ ਕਿਹੜੀ ਜ਼ੁਬਾਨ ਬੋਲਦੇ। ਡਾਕਟਰ ਜਸਤਾਲ ਦੇ ਕਲੇਮ ਦੇ ਮੁਤਾਬਿਕ ਕਿਉਂਕਿ ਇਹ ਜਿਹੜਾ ਇਲਾਕਾ ਸੀ ਪੰਜਾਬ ਦੇ ਡਿਵੀਜ਼ਨ ਦੇ ਵਿੱਚ, ਪੰਜਾਬ ਦੇ ਸੀਨੇ ਦੇ ਵਿੱਚ, ਪੰਜਾਬ ਦੇ ਮਾਝੇ ਏਰੀਆ ਦੇ ਵਿੱਚ ਮੌਜੂਦ ਸੀ ਤੇ ਬਹੁਤ ਜ਼ਿਆਦਾ ਇਹ ਗੱਲ ਦਾ ਚਾਂਸ ਹੈ ਕਿ ਉਹ ਲੋਕ ਆਪਣੇ ਚ ਪੰਜਾਬੀ ਜਾਂ ਪੰਜਾਬੀ ਦੀ ਕੋਈ ਸ਼ਕਲ ਬੋਲਦੇ ਹੋਣਗੇ। ਔਰ ਜਿਹੜੇ ਉਹ ਮੈਸੇਜ ਉਹਨਾਂ ਨੇ ਲਿਖੇ ਨੇ, ਜਿਹੜੇ ਰਿਟਨ ਸਕ੍ਰਿਪਟ ਨੇ, ਅਗਰ ਉਹਨਾਂ ਨੂੰ ਡੀਕੋਡ ਕੀਤਾ ਜਾਏ ਤੇ ਕੱਲ ਨੂੰ ਪੰਜਾਬੀ ਜ਼ੁਬਾਨ ਹੀ ਬਣਨਗੀ। ਇਹ ਜਿਹੜਾ ਰੈਫਰੈਂਸ ਹੈ ਇਹ ਕੁਝ ਹੱਦ ਤੱਕ ਵੈਲਿਡ ਵੀ ਹੈ ਕਿਉਂਕਿ ਇਹ ਜਿਹੜੀ ਚੀਜ਼ ਡੀਕੋਡ ਨਹੀਂ ਹੋ ਜਾ ਸਕਦੀ, ਜਿਹਨਾਂ ਨੂੰ ਨਹੀਂ ਪੜਿਆ ਜਾ ਸਕਦਾ ਤੇ ਉਹਨਾਂ ਲਈ ਮੁxtਲਿਫ ਕਿਊਰੀਆ ਔਰ ਮੁxtਲਿਫ ਕਲੇਮ ਆਲਰੇਡੀ ਮੌਜੂਦ ਹੁੰਦੇ ਨੇ। ਇਵੇਂ ਹੋ ਸਕਦਾ ਹੈ ਕਿ ਪੰਜਾਬੀ ਇਸ ਫਾਰਮ 'ਚ ਜਿਵੇਂ ਕਿ ਅਸੀਂ ਜਾਂ ਤੁਸੀਂ ਅੱਜ ਕੱਲ ਪੰਜਾਬੀ ਬੋਲਦੇ ਹੋ ਤੇ ਕੀ ਪਤਾ ਇਸ 'ਚ ਪੁਰਾਣੀ ਫਾਰਮ 'ਚ ਇਹ ਪੰਜਾਬੀ ਮੌਜੂਦ ਹੋਵੇ ਕਿ ਇਹ ਜ਼ਬਾਨਾਂ ਬਤਰੀਜ ਵੱਧਦੀਆਂ ਜਾਂ ਘਟਦੀਆਂ ਰਹਿੰਦੇ ਨੇ। ਇਹਨਾਂ 'ਚ ਨਵੇਂ ਜਾਂ ਪੁਰਾਣੇ ਲਫ਼ਜ਼ ਆਉਂਦੇ ਰਹਿੰਦੇ ਨੇ, ਇਹਨਾਂ 'ਚ ਪੁਰਾਣੇ ਜਾਂ ਨਵੇਂ ਲਫ਼ਜ਼ ਨਿਕਲਦੇ ਆਂਦੇ ਜਾਂਦੇ ਨੇ। ਅਲਬੱਤਾ ਅਸੀਂ ਜਿਹੜੀ ਵੀ ਤਾਰੀਖ ਪੜ੍ਹੀ ਹੈ, ਜਿਹੜੀ ਵੀ ਤਾਰੀਖ ਨੂੰ ਮੰਨੀਏ, ਉਹਦੇ 'ਚ ਇਹ ਗੱਲ ਤੇ ਕਨਫਰਮ ਹੈ ਕਿ ਪੰਜਾਬੀ ਘੱਟੋ ਘੱਟ 1000 ਸਾਲ ਪੁਰਾਣੀ ਤੇ ਸਾਨੂੰ ਸਾਰਿਆਂ ਨੂੰ 1000 ਸਾਲ ਪੁਰਾਣੀ ਬੋਲੀ ਜਾਂ ਜ਼ੁਬਾਨ ਤੇ ਸਾਨੂੰ ਫਖਰ ਹੋਣਾ ਚਾਹੀਦਾ। ਤੇ ਕਦੀ ਵੀ ਪੰਜਾਬੀ ਨੂੰ ਤੁਸਾਂ ਤੇ ਮੈਂ ਬੁਰਾ ਨਹੀਂ ਸਮਝਣਾ। ਇਹਨੂੰ ਆਪਣੇ ਉਮਰ ਦੇ ਨਾਲ ਨਾਲ ਅੱਗੇ ਲੈ ਕੇ ਵਧੋ ਔਰ ਇਹਨੂੰ 올 ਲੈਂਗੁਏਜ ਨਹੀਂ ਸਮਝਣਾ। ਤੇ ਅਗਲੀ ਵੀਡੀਓ ਮੈਂ ਇਸੇ ਗੱਲ ਤੇ ਬਣਾਵਾਂਗਾ ਕਿ ਪੰਜਾਬੀ ਵਾਕਈ ਇੱਕ ਬਦਤਮੀਜ਼ ਜ਼ੁਬਾਨ ਹੈ ਤੇ ਕੀ ਇਹਨੂੰ ਬੋਲਣ ਵਾਲੇ ਸਾਰੇ ਅਨਪੜ੍ਹ, ਜਾਹਿਲ ਜਾਂ ਬਦਤਮੀਜ਼ ਹੁੰਦੇ ਨੇ। ਇਹ ਜਿਹੜਾ ਕਲੇਮ ਹੈ ਪਾਕਿਸਤਾਨ ਦੇ ਲੋਕਾਂ 'ਚ ਬੜਾ ਹੀ ਪਾਇਆ ਜਾਂਦਾ ਤੇ ਅਕਸਰ ਔਕਾਤ ਲੋਕ ਮੇਰੀ ਵੀਡੀਓ ਥੱਲੇ ਕਮੈਂਟ ਕਰਦੇ ਨੇ ਕਿ ਤੇ ਜਿਵੇਂ ਅਸੀਂ ਤੇ ਪੰਜਾਬੀ ਨਾਲ ਬੜਾ ਹੀ ਪਿਆਰ ਕਰਨੇ ਆ ਤੇ ਤੁਸੀਂ ਕਿਉਂ ਕਹਿੰਦੇ ਹੋ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਪੰਜਾਬੀ ਨੂੰ ਪਿਆਰ ਕਿਉਂ ਨਹੀਂ ਕਰਦੀ। ਮੇਰਾ ਉਹਨੂੰ ਸਾਰਿਆਂ ਨੂੰ ਸਵਾਲ ਹੈ ਕਿ ਤੁਹਾਡੇ 'ਚੋਂ ਕਿੰਨੇ ਲੋਕ ਪਰਸੈਂਟ ਜਿਹੜੇ ਤੁਹਾਡੇ 'ਚੋਂ ਪੰਜਾਬੀ ਪੜ੍ਹ ਸਕਦੇ ਨੇ ਜਾਂ ਬੋਲ ਸਕਦੇ ਨੇ, ਅਗਲੇ ਇੱਕ ਦੂਸਰੇ ਨੂੰ ਦੱਸ ਸਕਦੇ ਨੇ ਤੇ ਕਿੰਨੇ ਪਰਸੈਂਟ ਲੋਕ ਸ਼ਾਹਮੁਖੀ 'ਚ ਪੰਜਾਬੀ ਲਿਖ ਸਕਦੇ ਔਰ ਕਿੰਨੇ ਪਰਸੈਂਟ ਲੋਕ ਜਿਵੇਂ ਕਿ ਤੁਹਾਡੇ ਘਰ 'ਚ ਛੋਟੇ ਬਾਲ ਜਿਨ੍ਹਾਂ ਤੋਂ 2 ਤੋਂ 3 ਸਾਲ ਦੇ ਵਕਫੇ 'ਚ ਪੰਜਾਬੀ ਬੋਲੀ ਜਾਂਦੀ। ਤੇ ਤੁਸੀਂ ਇੱਕ ਵਾਰੀ ਸਾਰੇ ਸਵਾਲਾਂ ਤੇ ਗੌਰ ਕਰਿਓ, ਫਿਰ ਮੈਨੂੰ ਦੱਸਿਓ ਕਿ ਜਿਹੜਾ ਮੇਰਾ ਇਤਰਾਜ਼ ਹੈ ਇਹ ਗਲਤ ਹੈ ਕਿ ਸਹੀ ਹੈ। ਅਗਲੀ ਵੀਡੀਓ 'ਚ ਅਸੀਂ ਇਹ ਜਾਣਾਂਗੇ ਕਿ ਪੰਜਾਬੀ ਇੱਕ ਵਾਕਈ ਫਾਉਲ ਲੈਂਗੁਏਜ ਹੈ ਔਰ ਇਹ ਫਾਉਲ ਲੈਂਗੁਏਜ ਆ ਐਕਸੈਪਟ ਡਿਵੈਲਪ ਕਿੱਥੋਂ ਹੋਇਆ ਤੇ ਇਹ ਪਾਕਿਸਤਾਨ ਜਾਂ ਇੰਡੀਆ ਦੇ ਬਣਨ ਤੋਂ ਬਾਅਦ ਹੋਇਆ ਜਾਂ ਪਹਿਲਾਂ ਕਿਤੇ ਅੰਗਰੇਜ਼ ਨੇ ਫੈਲਾਇਆ ਸੀ। ਸੂਰਜ ਟੁਰਦਾ ਨਾਲ ਬਰਾਬਰ, ਕੁਝ ਸ਼ੌਕ ਸੀ ਯਾਰ ਫਕੀਰੀ ਦਾ, ਕੁਝ ਇਸ਼ਕ ਨੇ ਦਰ-ਦਰ ਰੋਲ ਦਿੱਤਾ, ਕੁਝ ਸੱਜਣ ਕਸਰ ਨਾ ਛੋੜੀ ਸੀ, ਕੁਝ ਜ਼ਹਿਰ ਰਕੀਬਾਂ ਖੋਲ ਦਿੱਤਾ, ਕੁਝ ਹਿਜਰ ਫਰਾਕ ਦਾ ਰੰਗ ਚਰਿਆ, ਕੁਝ ਦਰਦ ਮਾਹੀ ਅਨਮੋਲ ਦਿੱਤਾ, ਕੁਝ ਸਰਗੀ ਕਿਸਮਤ ਬਦ ਕਿਸਮਤ ਦੀ, ਕੁਝ ਪਿਆਰ ਵਿੱਚ ਜੁਦਾਈ ਰੋਲ ਦਿੱਤਾ, ਕੁਝ ਉਂਝ ਵੀ ਰੋਈਆਂ ਅੱਖੀਆਂ ਸਨ, ਕੁਝ ਗੱਲ ਵਿੱਚ ਗਮਾਂ ਦਾ ਤੋਕ ਵੀ ਸੀ ਤੇ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਤੇ ਕੁਝ ਸਾਨੂੰ ਮਰਨ ਦਾ ਸ਼ੌਂਕ ਵੀ ਸੀ। ਰੁੱਖਾਂ ਥੱਲੇ ਛਾਂ ਹੁੰਦੀ ਸੀ, ਬਹਿਣ ਖਲੋਣ ਦੀ ਥਾਂ ਹੁੰਦੀ ਸੀ, ਸਾਰੇ ਰਜ ਦੁੱਧ ਪੀਂਦੇ ਸਨ, ਘਰ ਦੇ ਵਿੱਚ ਗਾਂ ਹੁੰਦੀ ਸੀ, ਇੱਕੋ ਸਭ ਦੀ ਮਾਂ ਹੁੰਦੀ ਸੀ। ਪਰੀ ਨਮਾਜ਼ ਤੇ ਨਿਆਜ਼ ਨਾ ਸਿੱਖਿਆ, ਤੇਰੀਆਂ ਕਿਸ ਕੰਮ ਪਰੀਆਂ ਨਮਾਜ਼ਾਂ, ਇਲਮ ਪਰਿਆ ਤੇ ਅਮਲ ਨਾ ਕੀਤਾ, ਤੇਰੀਆਂ ਕਿਸ ਕੰਮ ਕੀਤੀਆਂ ਵਕਾਵਾਂ, ਨਾ ਕਹਿਰ ਡਿੱਠਾ ਨਾ ਕਹਿਰ ਵਾਲਾ ਡਿੱਠਾ, ਤੇਰੀਆਂ ਕਿਸ ਕੰਮ ਦਿੱਤੀਆਂ ਨਿਆਜ਼ਾਂ, ਬੁੱਲੇ ਸ਼ਾਹ ਪਤਾ ਉਦੋਂ ਲੱਗ ਸੀ ਜਦੋਂ ਚਿਰੀ ਫਸੀ ਹੱਥਬਾਜ਼ਾਂ। ਤੇ ਅੱਜ ਦੀ ਮੇਰੀ ਵੀਡੀਓ ਕਿਵੇਂ ਲੱਗੀ? ਜੇ ਮੇਰੀ ਵੀਡੀਓ ਚੰਗੀ ਲੱਗੀ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ, ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਇਨਸ਼ਾਅੱਲਾ ਤਾਲਾ ਮਿਲਦੇ ਆ ਨਵੇਂ ਵੀਡੀਓ ਤੇ ਉਦੋਂ ਤੱਕ ਵਾਸਤੇ ਅੱਲਾ ਹਾਫਿਜ਼।